ਉਹ ਸਮਾਂ ਸੀ ਜਦੋਂ 95,000 ਦਾ ਫੋਰਡ ਟਰੈਕਟਰ ਵੇਚ ਕੇ ਤੇ ਉਸਨੇ 2 ਸਾਲਟਾਂ ਲਿਆਂਦੀਆਂ ਸੀ ਭਾਈ ਮਨਵੀਰ ਸਿੰਘ ਤੇ ਉਹ ਜਿਹੜੀਆਂ ਵਰਤਦੇ ਸੀ। ਭਾਈ ਦਲਜੀਤ ਸਿੰਘ ਬਿੱਟੂ ਜੋ ਕੌਮ ਦਾ ਜਰਨੈਲ, ਅਸੀਂ ਉਹ ਵੀਰ ਦੇਖੇ ਜਿਹੜੇ ਪਾਣੀ 'ਚ ਉਬਲੇ, ਭਾਈ ਗੁਰਦੇਵ ਸਿੰਘ ਦੇਬੂ ਵਰਗੇ। ਅਸੀਂ ਉਹ ਸਿੰਘ ਦੇਖੇ ਭਾਈ ਰਛਪਾਲ ਸਿੰਘ ਜੀ ਛੰਦੜਾ, ਜਿਸ ਦੀ ਵੀ ਜਵਾਨ ਨਹਿਰ ਤੋਂ ਫੜ ਕੇ ਉਹਨੂੰ ਜਵਾਨ ਉਸ ਦੀ ਜਿਹੜੀ ਸੀ ਕੱਟੀ ਗਈ, ਉਸ ਨੂੰ ਸ਼ਹੀਦ ਕੀਤਾ ਗਿਆ। ਮੈਨੂੰ ਅੱਜ ਵੀ ਉਹ ਮੇਰੇ ਮਨ ਵਿੱਚ ਵੱਡ ਖਾਂਦੀ ਆ। ਮੈਂ ਉਹਨੂੰ ਕਿਹਾ ਕਿ ਤੂੰ ਪਾਕਿਸਤਾਨ ਆ, ਮੈਂ ਤੈਨੂੰ ਆਪਣੇ ਪਾਸਪੋਰਟ 'ਤੇ ਚੜ੍ਹਾ ਕੇ ਲੈ ਜਾਨਾ। ਕਹਿੰਦਾ ਨਹੀਂ, ਸ਼ੇਰ ਜੰਗਲ 'ਚ ਚੰਗੇ ਲੱਗਦੇ ਆ। ਉਹਨਾਂ ਨੇ ਸੌਦਾ ਕੀਤਾ ਹੋਇਆ ਸੀ ਤਾਲੀਬਾਨਾਂ ਤੋਂ। ਜਦੋਂ ਉਹ ਹਥਿਆਰ ਆਏ ਫਿਰ ਹਿੰਦੁਸਤਾਨ ਦੀ ਸਰਕਾਰ ਨੂੰ ਫਿਰ ਚਣੇ ਚਵਾਏ। ਕਹਿੰਦੇ ਕਿ ਸ਼ਹੀਦ ਸਿੰਘ ਇੱਕ ਪਰਿਵਾਰ 'ਚ ਇੱਕ ਸ਼ਹੀਦ ਹੋ ਜਾਏ ਉਹਦੀਆਂ ਕੁੱਲਾਂ ਤਰ ਜਾਂਦੀਆਂ। ਤੁਸੀਂ ਦੇਖੋ ਇਹਨਾਂ ਸ਼ਹੀਦਾਂ ਦੀ ਬਖਸ਼ਿਸ਼ ਤੁਸੀਂ ਜਿਹੜੀ ਲਈ ਆ। ਸ਼ਹੀਦ ਸਿੰਘ ਬੜੇ ਮਿਹਰਬਾਨ ਹੁੰਦੇ ਨੇ, ਇਹਨਾਂ ਨੂੰ ਯਾਦ ਕਰਕੇ ਦੇਖੋ, ਤੁਹਾਡੇ ਤੇ ਬਖਸ਼ਿਸ਼ ਹੋ ਜਾਊਗੀ। ਸ਼ਹੀਦ ਸਿੰਘਾਂ ਦਾ ਇਹ ਪਹਿਰਾ ਹੈ। ਅਖੀਰ ਵਿੱਚ ਮੈਂ ਸ਼ੁਕਰਾਨਾ ਹੀ ਕਰਨਾ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਅਤੇ ਆਪ ਇਸ ਕਾਰਜ ਨੂੰ ਸਾਕੀ ਰੂਪ ਹੋ ਕੇ ਨੇਪਰੇ ਚੜ੍ਹਾਇਆ ਹੈ। ਅੱਜ ਸ਼ਹੀਦਾਂ ਦੇ ਸਰਤਾਜ ਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਅਤੇ 1984 ਤੋਂ ਬਾਅਦ ਜੋ ਵੀ ਸਿੰਘ ਸ਼ਹੀਦ ਹੋਏ ਆ, ਸਮੂਹ ਸ਼ਹੀਦਾਂ ਨੂੰ ਇਹ ਸਮਰਪਿਤ ਜਿਹੜਾ ਅੱਜ ਦਾ ਇਹ ਦੀਵਾਨ ਹੈ, ਜੋ ਰੈਲੀ ਹੈ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਨਾ ਬੋਲਾਂ। ਬਹੁਤ ਬੁਲਾਰਿਆਂ ਨੇ ਬਹੁਤ ਕੁਝ ਕਹਿ ਦਿੱਤਾ। ਮਨ ਬਹੁਤ ਕੁਝ ਕਰਦਾ ਸੀ ਕਹਿਣ ਨੂੰ, ਕਿਉਂਕਿ ਅਸੀਂ ਵੀ 40 ਸਾਲ ਤੋਂ ਉੱਪਰ ਹੋ ਗਏ। ਅਸੀਂ ਸੰਘਰਸ਼ ਵੀ ਦੇਖਿਆ ਬਹੁਤ ਲਾਗੇ ਹੋ ਕੇ। ਅਸੀਂ ਉਹ ਵੀਰ ਦੇਖੇ ਜਿਨ੍ਹਾਂ ਨੇ ਹੱਸ ਕੇ ਸ਼ਹੀਦੀਆਂ ਦਿੱਤੀਆਂ। ਅਸੀਂ ਉਹ ਵੀਰ ਦੇਖੇ ਜਿਹੜੇ ਪਾਣੀ 'ਚ ਉਬਲੇ, ਭਾਈ ਗੁਰਦੇਵ ਸਿੰਘ ਦੇਬੂ ਵਰਗੇ। ਅਸੀਂ ਉਹ ਸਿੰਘ ਦੇਖੇ ਭਾਈ ਰਛਪਾਲ ਸਿੰਘ ਜੀ ਛੰਦੜਾ, ਜੋ ਏਰੀਆ ਕਮਾਂਡਰ BTF ਸੰਘਾ ਗਰੁੱਪ ਦਾ ਸੀ, ਜਿਸ ਦੀ ਵੀ ਜਵਾਨ ਨਹਿਰ ਤੋਂ ਫੜ ਕੇ ਉਹਨੂੰ ਜਵਾਨ ਉਸ ਦੀ ਜਿਹੜੀ ਸੀ ਕੱਟੀ ਗਈ, ਉਸ ਨੂੰ ਸ਼ਹੀਦ ਕੀਤਾ ਗਿਆ। ਉਹ ਵੀਰ ਦੇਖੇ ਬਲਵੀਰ ਸਿੰਘ ਰਾਏਪੁਰ, ਜਿਹੜੇ ਪਹਿਲੀ ਖਾਲਿਸਤਾਨ ਕਮਾਂਡੋ ਫੋਰਸ ਜਦੋਂ ਬਣੀ ਆ ਸਰਬੱਤ ਖਾਲਸੇ ਦੇ ਵਿੱਚ, ਜਦੋਂ ਭਾਈ ਮਨਵੀਰ ਸਿੰਘ ਚਹੇੜੂ ਉਰਫ ਹਰੀ ਸਿੰਘ, ਜਰਨਲ ਹਰੀ ਸਿੰਘ, ਜਿਸ ਨੂੰ ਸਰਬੱਤ ਖਾਲਸੇ ਨੇ ਖਾਲਿਸਤਾਨ ਕਮਾਂਡੋ ਫੋਰਸ ਦਾ ਜਰਨੈਲ ਬਣਾਇਆ ਸੀ, ਉਸ ਦਾ ਸਾਥੀ ਭਾਈ ਬਲਵੀਰ ਸਿੰਘ ਰਾਏਪੁਰ, ਜੋ ਮੇਰਾ ਕਜ਼ਨ ਸੀ, ਜਿਸ ਸੂਰਬੀਰ ਨੂੰ ਕਿਤੇ ਮੈਂ ਇੱਕ ਗੱਲ ਆਖੀ ਸੀ, ਮੈਨੂੰ ਅੱਜ ਵੀ ਉਹ ਮੇਰੇ ਮਨ ਵਿੱਚ ਵੱਡ ਖਾਂਦੀ ਆ। ਮੈਂ ਉਹਨੂੰ ਕਿਹਾ ਕਿ ਤੂੰ ਪਾਕਿਸਤਾਨ ਆ, ਮੈਂ ਤੈਨੂੰ ਆਪਣੇ ਪਾਸਪੋਰਟ 'ਤੇ ਚੜ੍ਹਾ ਕੇ ਲੈ ਜਾਨਾ। ਕਹਿੰਦਾ ਨਹੀਂ, ਸ਼ੇਰ ਜੰਗਲ 'ਚ ਚੰਗੇ ਲੱਗਦੇ ਆ। ਉਹ ਸਮਾਂ ਸੀ ਜਦੋਂ 95,000 ਦਾ ਫੋਰਡ ਟਰੈਕਟਰ ਵੇਚ ਕੇ ਤੇ ਉਸਨੇ 2 ਸਾਲਟਾਂ ਲਿਆਂਦੀਆਂ ਸੀ ਭਾਈ ਮਨਵੀਰ ਸਿੰਘ ਤੇ ਉਹ ਜਿਹੜੀਆਂ ਵਰਤਦੇ ਸੀ। ਭਾਈ ਦਲਜੀਤ ਸਿੰਘ ਬਿੱਟੂ ਜੋ ਕੌਮ ਦਾ ਜਰਨੈਲ, ਉਹਦੇ ਨਾਲ ਵੀ ਕਈ ਵਾਰ ਬਚਨ ਹੋਏ ਕਿ ਜਦੋਂ ਕਿਤੇ ਕੋਈ ਐਕਸ਼ਨ ਕਰਦੇ ਸੀ ਤਾਂ ਉਹੀ ਅਸਲਟਾਂ ਜਿਹੜੀਆਂ ਬੱਬਰ ਖਾਲਸਾ ਦੇ ਸਿੰਘ ਲੈ ਕੇ ਜਾਂਦੇ ਸੀ, ਉਹੀ ਅਸਲਟਾਂ ਅਸੀਂ ਫੈਡਰੇਸ਼ਨ ਵਾਲੇ ਲਿਜਾਂਦੇ ਸੀ। ਵੱਖ-ਵੱਖ ਜਥੇਬੰਦੀਆਂ ਉਹ ਅਸਲਟਾਂ ਵਰਤਦੇ ਸੀ। ਪਰ ਫਿਰ ਜਦੋਂ ਡਾਕਾ ਮਾਰਨ ਤੋਂ ਬਾਅਦ ਹਥਿਆਰ ਆਏ ਪੰਜਾਬ ਦੇ ਵਿੱਚ, ਉਹ ਯੋਧਿਆਂ ਨੇ ਲਿਆਂਦੇ ਜਿਨ੍ਹਾਂ ਨੇ ਡਾਕਾ ਮਾਰਿਆ। ਭਾਈ ਦਲਜੀਤ ਸਿੰਘ ਬਿੱਟੂ ਵਰਗਿਆਂ ਨੇ, ਜਿਹੜੇ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਉਰਫ ਜਨਰਲ ਲਾਭ ਸਿੰਘ, ਤੇ ਬਹੁਤ ਸਿੰਘ ਸੀਗੇ ਜਿਹੜੇ ਜਿਨ੍ਹਾਂ ਨੇ ਇੱਕ ਡਾਕਾ ਮਾਰਿਆ ਸੀ। 2 ਕਰੋੜ ਦੇ ਹਥਿਆਰ ਉਹਨਾਂ ਨੇ ਸੌਦਾ ਕੀਤਾ ਹੋਇਆ ਸੀ ਤਾਲੀਬਾਨਾਂ ਤੋਂ। ਜਦੋਂ ਉਹ ਹਥਿਆਰ ਆਏ ਫਿਰ ਹਿੰਦੁਸਤਾਨ ਦੀ ਸਰਕਾਰ ਨੂੰ ਫਿਰ ਚਣੇ ਚਵਾਏ। ਸਿੰਘਾਂ ਨੇ ਹੱਸ ਸ਼ਹੀਦੀਆਂ ਦਿੱਤੀਆਂ, ਵੱਡੇ ਕਾਰਨਾਮੇ ਕੀਤੇ। ਮੈਨੂੰ ਕੋਲ ਸਮਾਂ ਨਹੀਂ ਇੰਨਾ ਮੈਂ ਕੱਲੇ ਸਿੰਘਾਂ ਦਾ ਨਾਮ ਲੈ ਸਕਾਂ। ਇਸ ਅਮਰੀਕਾ ਦੀ ਧਰਤੀ ਤੋਂ ਸਾਡੇ ਕੋਲੋਂ
ਦਰਜਨ ਤੋਂ ਵੱਧ ਸਿੰਘ ਜਿਹੜੇ ਸੀ ਜਾ ਕੇ ਸ਼ਹੀਦ ਹੋਏ। ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸਿੰਘ ਸੁੱਖੇ ਦਾ ਭੂਆ ਦਾ ਪੁੱਤ ਜੋ ਰਾਜੂ ਸੀ 1.5 ਸਾਲ ਸਾਡੇ ਕੋਲ ਰਹਿ ਕੇ ਗਿਆ। ਭਾਈ ਚਰਨਜੀਤ ਸਿੰਘ ਚੰਨਾ ਜੋ ਜਟਾਣੇ ਦੇ ਨਾਲ ਜਾ ਕੇ ਸ਼ਹੀਦ ਹੋਇਆ, 1.5 ਸਾਲ ਸਾਡੇ ਕੋਲ ਰਹਿ ਕੇ ਫਰੀਮੌਂਟ ਦੀ ਧਰਤੀ ਤੇ ਗਿਆ ਕੇ ਸ਼ਹੀਦੀ ਪਾਈ। ਹਰਪਾਲ ਸਿੰਘ ਢਿੱਲੋਂ ਇੱਥੋਂ ਗਿਆ ਜਿਨ ਜਾ ਕੇ ਹੱਸ ਸ਼ਹੀਦੀ ਪਾਈ। ਜੋ ਆਪਣਾ ਸਿੰਘਪੁਰ ਸੀ ਸਿੰਘ ਦਵਿੰਦਰ ਸਿੰਘ ਸਿੰਘਪੁਰ, ਉਹ ਸਾਡੇ ਕੋਲੋਂ ਇੱਥੋਂ ਚੜ੍ਹਿਆ ਜਿਨ ਜਾ ਕੇ ਮੇਰਠ ਦੇ ਵਿੱਚ ਘੇਰਾ ਪਿਆ ਜਦੋਂ ਸ਼ਹੀਦੀ ਪਾਈ। ਅਤੇ ਹੋਰ ਅਨੇਕਾਂ ਸਿੰਘ ਮੈਂ ਜਿਨ੍ਹਾਂ ਦੇ ਨਾਮ ਹੁਣ ਨਹੀਂ ਲੈ ਸਕਦਾ, ਜਿਨ੍ਹਾਂ ਦੇ ਨਾਮ ਮੈਂ ਭੁੱਲਦਾ ਵੀ ਹਾਂ, ਜਿਨ੍ਹਾਂ ਦਾ ਪਿਛਲੇ ਦਿਨੀ ਸਟਾਕਟਨ ਦੀ ਕਮੇਟੀ ਨੇ ਉਪਰਾਲਾ ਕਰਕੇ ਸਿੱਖ ਯੂਥ ਅਮਰੀਕਾ ਦੇ ਸਿੰਘ ਸੀ, ਇਹਨਾਂ ਨੇ ਰਲ ਕੇ ਉਹਨਾਂ ਦੀ ਸ਼ਹੀਦੀ ਸਮਾਗਮ ਮਨਾਇਆ ਸੀ ਅਤੇ ਸਟਾਕਟਨ ਫੋਟੋ ਵੀ ਲਾਈਆਂ ਗਈਆਂ ਸੀ। ਮੈਂ ਹੁਣ ਅਖੀਰ ਵਿੱਚ ਆਪਣੇ ਸਾਰੇ ਪ੍ਰਬੰਧਕਾਂ ਵੱਲੋਂ ਜਿੱਥੇ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ, ਉੱਥੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਅਤੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਦਾ ਅਤੇ ਜਿੰਨੇ ਵੀ ਸੇਵਾਦਾਰ ਵਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਤਰ੍ਹਾਂ ਯੋਗਦਾਨ ਪਾਇਆ, ਚਾਹੇ ਉਹ ਮਾਈਕ ਸਹਾਇਤਾ ਕੀਤੀ ਜਾਂ ਲੰਗਰ ਗੁਰੂ ਦੇ ਤਿਆਰ ਕਰਕੇ ਲਿਆਂਦੇ ਜਾਂ ਹੋਰ ਸੇਵਾ ਵੱਖ-ਵੱਖ ਖਿੱਤਿਆਂ 'ਚ ਕੀਤੀ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਸੰਗਤ ਦਾ ਉਸ ਤੋਂ ਵੀ ਵੱਧ ਧੰਨਵਾਦ ਜਿਹੜੇ ਸੁਬਾਹ ਤੋਂ ਲੈ ਕੇ ਹੁਣ ਤੱਕ ਇਸ ਦੀਵਾਨ ਦੇ ਵਿੱਚ ਬੈਠ ਕੇ ਤੁਸੀਂ ਗੁਰੂ ਸਾਹਿਬ ਜੀ ਦਾ ਅਤੇ ਉਹਨਾਂ ਦੇ ਸ਼ਹੀਦਾਂ ਦੀ ਬਖਸ਼ਿਸ਼ ਲਈ ਆ। ਸ਼ਹੀਦਾਂ ਨੂੰ ਯਾਦ ਕਰਨਾ, ਕਹਿੰਦੇ ਕਿ ਸ਼ਹੀਦ ਸਿੰਘ ਇੱਕ ਪਰਿਵਾਰ 'ਚ ਇੱਕ ਸ਼ਹੀਦ ਹੋ ਜਾਏ ਉਹਦੀਆਂ ਕੁੱਲਾਂ ਤਰ ਜਾਂਦੀਆਂ। ਤੁਸੀਂ ਦੇਖੋ ਇਹਨਾਂ ਸ਼ਹੀਦਾਂ ਦੀ ਬਖਸ਼ਿਸ਼ ਤੁਸੀਂ ਜਿਹੜੀ ਲਈ ਆ, ਸ਼ਹੀਦ ਸਿੰਘ ਬੜੇ ਮਿਹਰਬਾਨ ਹੁੰਦੇ ਨੇ, ਇਹਨਾਂ ਨੂੰ ਯਾਦ ਕਰਕੇ ਦੇਖੋ ਤੁਹਾਡੇ ਤੇ ਬਖਸ਼ਿਸ਼ ਹੋ ਜਾਊਗੀ। ਸ਼ਹੀਦ ਸਿੰਘਾਂ ਦਾ ਇਹ ਪਹਿਰਾ ਹੈ, ਆਪਣਾ ਰਾਜ ਭਾਗ ਲੈਣਾ ਹੈ, ਖਾਲਿਸਤਾਨ ਦੀ ਪ੍ਰਾਪਤੀ ਹੋਵੇਗੀ। ਉਹਨਾਂ ਦਾ ਜੋ ਸੰਕਲਪ ਸੀਗਾ, ਮੈਂ ਜ਼ਿਆਦਾ ਸਮਾਂ ਲੈ ਲਿਆ। ਮੈਂ ਗੱਤਕਾ ਦਲ ਦਾ ਜੋ ਇੱਥੋਂ ਦੀ ਮਿਸਲ ਹੈ, ਭਾਈ ਜਸਪ੍ਰੀਤ ਸਿੰਘ ਜੀ ਜਥੇਦਾਰ ਜੋ ਗੱਤਕਾ ਦਲ ਦੇ ਮੁਖੀ ਨੇ, ਜਿਨ੍ਹਾਂ ਨੇ ਫਰੀਮੌਂਟ ਦੀ ਧਰਤੀ ਤੋਂ 1990 ਦੇ ਵਿੱਚ ਸ਼ੁਰੂ ਕੀਤਾ ਸੀ, ਅੱਜ ਬੁਲੰਦੀਆਂ ਤਾਈਂ ਇਹ ਗੱਤਕਾ ਦਲ ਵੱਖ-ਵੱਖ ਦਲ ਇਹ ਬਣਾ ਕੇ ਲੈ ਗਏ ਆ। ਸੋ ਇਹਨਾਂ ਦਾ ਬਹੁਤ ਧੰਨਵਾਦ। ਮੈਂ ਗੱਤਕਾ ਦਲ ਦਾ ਫਿਰ ਇੱਕ ਵਾਰ ਸਾਰਿਆਂ ਦਾ ਧੰਨਵਾਦ। ਨਾਲ ਮੈਂ ਮਾਫੀ ਮੰਗਦਾ, ਕੋਈ ਵੀ ਕਿਸੇ ਤਰ੍ਹਾਂ ਦੀ ਸਾਡੇ ਕੋਲੋਂ ਗਲਤੀ ਹੋ ਗਈ ਹੋਵੇ, ਸੇਵਾਦਾਰਾਂ ਤੋਂ ਸੇਵਾ ਨਿਭਾਉਂਦਿਆਂ ਹੋ ਗਈ ਹੋਵੇ, ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਮੈਂ ਗੱਤਕਾ ਦਲ ਤੋਂ ਮਾਫੀ ਮੰਗਦਾ ਕਿ ਇਹਨਾਂ ਨੂੰ ਅਸੀਂ ਅਖੀਰ ਦੇ ਵਿੱਚ ਟਾਈਮ ਦਿੱਤਾ, ਜੋ ਇਸ ਚੀਜ਼ ਦੀ ਮੈਂ ਮਾਫੀ ਮੰਗਦਾ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ। ਮੈਂ ਫਿਰ ਇੱਕ ਵਾਰ ਕੋਈ ਵੀ ਬੋਲਦਿਆਂ ਕੋਈ ਸ਼ਬਦ ਗਲਤ ਬੋਲ ਗਿਆ ਹੋਵਾਂ ਕਿਸੇ ਦੀ ਸ਼ਾਨ ਦੇ ਖਿਲਾਫ, ਮੈਂ ਗਲਤੀ ਦੀ ਮਾਫੀ ਮੰਗਦਾ। ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।